अस्सलाम वालेकुम सत श्री अकाल। मैं नासिर ढिल्लों तो तुसीं वेखदे पे हो पंजाबी लहर दा यूट्यूब चैनल। ਅਸੀਂ ਅੱਜ ਪਹੁੰਚੇ ਹਾਂ ਦਰਬਾਰ ਸਾਹਿਬ ਕਰਤਾਰਪੁਰ। ਇੱਥੇ ਅਸੀਂ ਸਾਡੇ ਕੁਝ ਦੋਸਤ ਨਿਊਜ਼ੀਲੈਂਡ ਤੋਂ ਆਏ ਸਨ, ਉਹਨਾਂ ਨੂੰ ਲੈ ਕੇ ਨਾਲ ਅਸੀਂ ਕਿਹਾ ਕਿਉਂ ਨਾ ਜਿਹੜਾ ਕੰਸਟਰਕਸ਼ਨ ਵਰਕ ਦਾ ਕੰਮ ਚੱਲ ਰਿਹਾ ਵਾ ਉੱਥੇ ਵੀ ਝਾਤੀ ਮਾਰੀ ਜਾਵੇ। ਜੇ ਮੇਰਾ ਕੈਮਰਾਮੈਨ ਤੁਹਾਨੂੰ ਵਿਖਾ ਸਕੇ ਤੇ ਇਹ ਸਾਹਮਣੇ ਇੰਡੀਆ ਬਾਰਡਰ ਜਿੱਥੇ ਆਪਾਂ ਪਹੁੰਚ ਚੁੱਕੇ ਹਾਂ। ਇਹ ਫੈਂਸ ਲੱਗੀ ਹੋਈ ਆ ਤੇ ਪਰਲੀ ਸਾਈਡ ਤੇ ਇੰਡੀਆ ਬਾਰਡਰ, ਅਸੀਂ ਬਿਲਕੁਲ ਕਲੋਜ਼ ਟੂ ਬਾਰਡਰ, ਜੇ ਆਪਾਂ ਇੱਕ ਕਦਮ ਦੀ ਦੂਰੀ ਕਹਿ ਲਈਏ ਤੇ ਇੱਕ ਕਦਮ ਦੀ ਦੂਰੀ ਤੇ ਆ। ਇਹ ਸਾਹਮਣੇ ਇੰਡੀਆ ਦੀ ਤਰਫੋਂ ਜਿਹੜਾ ਪੁਲ ਜਿਹੜਾ ਵਾ ਉਹ ਬਣਾਇਆ ਗਿਆ ਵਾ। ਬਿਲਕੁਲ ਮੇਰੀ ਲੈਫਟ ਸਾਈਡ 'ਤੇ ਜੇ ਕੈਮਰਾਮੈਨ ਵਿਖਾ ਸਕੇ, ਜਾਂ ਜਦੋਂ ਸੰਗਤ ਉਧਰੋਂ ਐਂਟਰ ਕਰਕੇ ਇੱਥੇ ਇਸ ਜਗ੍ਹਾ ਪਹੁੰਚੇਗੀ, ਇੱਥੇ ਹੋਇਆ ਕਰੇਗਾ ਮੈਟਰੋ ਬੱਸ ਜਿਹੜੀ ਲੈ ਕੇ ਦਰਬਾਰ ਸਾਹਿਬ ਜਾਇਆ ਕਰੇਗੀ। ਇਹ ਜੇ ਆਪਾਂ ਗੱਲ ਕਰੀਏ ਵੀ 70-72 ਵਰਿਆਂ ਤੋਂ ਆ ਕੁਛ ਕਦਮਾਂ ਦਾ ਫਾਸਲਾ ਜਿਹੜਾ ਵਾ। ਜੇ ਆਪਾਂ ਗੱਲ ਕਰੀਏ ਸਿੱਖ ਕਮਿਊਨਿਟੀ ਦੀ ਅਰਦਾਸਾਂ ਦੇ ਵਿੱਚ ਵਿਛੜੇ ਗੁਰਧਾਮਾਂ ਨੂੰ ਯਾਦ ਕਰਦੇ ਸਨ, ਅਰਦਾਸ ਕਰਦੇ ਸਨ ਉਹਨਾਂ ਵਾਸਤੇ, ਦਰਸ਼ਨ ਦੀਦਾਰੇ ਵਾਸਤੇ। ਤੇ ਉਹ ਹੁਣ ਕੁਝ ਹੀ ਪਲ, ਕੁਝ ਹੀ ਦਿਨ ਦੂਰ ਹੈ, ਕੁਝ ਹੀ ਕਦਮ ਦੂਰ ਅਸੀਂ ਉਸ ਜਗ੍ਹਾ ਤੋਂ ਖਲੋਤੇ ਹਾਂ। ਜਦੋਂ ਇਹ ਕਰਤਾਰਪੁਰ ਕੋਰੀਡੋਰ ਖੁੱਲ੍ਹੇਗਾ, ਕੁਝ ਕਦਮ ਦਾ ਫਾਸਲਾ ਜਦੋਂ ਤੈਅ ਕਰਕੇ ਯਾਤਰੀ ਇੱਥੇ ਪਹੁੰਚਣਗੇ, ਉਹ ਕੀ ਸਮਾਂ ਹੋਏਗਾ ਉਹਨਾਂ ਵਾਸਤੇ, ਕੀ ਉਹ ਮਾਹੌਲ ਹੋਏਗਾ। ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਕਰਤਾਰਪੁਰ ਸਾਹਿਬ ਬਾਰਡਰ। ਇਮੀਗ੍ਰੇਸ਼ਨ ਤੋਂ ਸਟਾਰਟ ਹੋ ਕੇ ਦਰਬਾਰ ਸਾਹਿਬ ਤੱਕ ਕੋਸ਼ਿਸ਼ ਕਰਾਂਗੇ ਸਾਰਾ ਕੰਸਟਰਕਸ਼ਨ ਵਰਕ ਵੀ ਤੁਹਾਨੂੰ ਵਿਖਾਉਣ ਦੀ, ਇੱਥੇ ਕਿੰਨਾ ਕੰਮ ਹੁਣ ਤੱਕ ਹੋ ਚੁੱਕਿਆ ਅੱਜ ਦੀ ਤਾਰੀਖ ਤੱਕ। ਅੱਜ 11 ਅਕਤੂਬਰ 2019 ਤੇ ਕੁਛ ਹੀ ਹਫ਼ਤੇ ਬਾਕੀ ਨੇ ਇਨੋਗ੍ਰੇਸ਼ਨ ਦੇ ਵਿੱਚ। ਅਸੀਂ ਅੱਜ ਆਏ ਸਾਂ ਬਾਰਡਰ ਤੱਕ। ਸਾਡੇ ਨਿਊਜ਼ੀਲੈਂਡ ਤੋਂ ਦੋਸਤ ਆਏ ਨੇ, ਨਵਤੇਜ ਹੁਣੀ, ਹਰਦੀਪ ਹੁਣੀ, ਪਰਮਿੰਦਰ, ਪਾਪਾ ਟੋਏ ਟੋਏ, ਅਮਰੀਕ ਸਿੰਘ ਜੀ, ਉਹਨਾਂ ਨੂੰ ਲੈ ਕੇ ਆਏ ਸੀ ਕਿ ਕਿਉਂ ਨਾ ਥੋੜ੍ਹੀ ਜਿਹੀ ਵੀਡੀਓ ਵੀ ਬਣਾ ਲਈ ਜਾਏ। ਇਹ ਸਾਹਮਣੇ ਆ ਜਿਹੜੀ ਉਹ ਸਾਹਮਣੇ ਨਜ਼ਰ ਆ ਰਹੀ, ਈਵਨ ਇੰਡੀਅਨ ਜਿਹੜੇ ਲੋਕ ਉੱਧਰੋਂ ਖੜੇ ਨੇ ਇਸ ਟਾਈਮ ਉਹ ਵੀ ਨਜ਼ਰ ਆ ਰਹੇ ਨੇ। ਇੱਕ ਕੁਛ ਹੀ ਕਦਮ ਦਾ ਫਾਸਲਾ, ਕੁਛ ਹੀ ਫੁੱਟਾਂ ਤੇ ਦੀ ਦੂਰੀ ਤੇ ਇੰਡੀਆ ਪੰਜਾਬ ਸ਼ੁਰੂ ਹੋਇਆ ਤੇ ਇੱਧਰ ਪਾਕਿਸਤਾਨ। ਇਹ ਚੰਦ ਕਦਮ ਦਾ ਫਾਸਲਾ ਜਿਹੜਾ ਵਾ ਇਹ ਹੁਣ ਮੁੱਕਣ ਜਾ ਰਿਹਾ ਵਾ। ਸੋ ਸਾਰੇ ਹੀ ਸਿੱਖ ਸੰਗਤ ਜਾਂ ਆਲ ਓਵਰ ਦਾ ਵਰਲਡ ਜਿੰਨੇ ਵੀ ਲੋਕ ਪੰਜਾਬੀ ਵਸਦੇ ਨੇ ਉਹ ਇਸ ਘੜੀ ਦੇ ਇੰਤਜ਼ਾਰ 'ਚ ਨੇ ਕਿ ਕਿਹੜਾ ਵੇਲਾ ਹੋਵੇ ਅਸੀਂ ਦੁਬਾਰਾ ਤੋਂ ਸਾਂਝਾਂ ਨੂੰ ਜਿਹੜਾ ਉਹ ਬਹਾਲ ਕਰ ਸਕੀਏ। ਸੋ ਆਓ ਲੈਟ ਗੋ, ਤੁਹਾਨੂੰ ਲੈ ਕੇ ਚੱਲਦੇ ਹਾਂ ਦਰਬਾਰ ਸਾਹਿਬ। ਵੈਸੇ ਤੇ ਕਾਫੀ ਸਾਲਾਂ ਦਾ ਕੰਮ ਲੱਗਦਾ ਵਾ ਤੇ ਜਲਦੀ ਨਹੀਂ ਖਤਮ ਕਰ ਲਿਆ। ਜਲਦੀ ਸਰ, ਰਾਤ ਦਿਨ ਮਿਹਨਤ ਕੀਤੀ ਹੈ ਸਰ। ਔਰ ਸਰ 3 ਸਾਲ ਦਾ ਪ੍ਰੋਜੈਕਟ ਸੀ, ਤਕਰੀਬਨ 1 ਸਾਲ ਦੇ ਅੰਦਰ ਅੰਦਰ ਖਤਮ ਹੋਇਆ ਸਾਡੇ। ਕਿੰਨੇ ਵਰਕਰ ਲੱਗੇ ਹੋਣੇ ਆ ਇਸ ਟਾਈਮ? ਤਕਰੀਬਨ ਸਰ ਬਹੁਤ ਜ਼ਿਆਦਾ, ਮੈਂ ਤਾਂ ਹਜ਼ਾਰਾਂ 'ਚ 4-5 ਹਜ਼ਾਰ ਦੇ ਲੱਗਦਾ ਵਾ। ਹਜ਼ਾਰਾਂ ਦੀ ਤਾਦਾਦ ਦੇ ਵਰਕਰ ਸੀ ਸਰ।
ਉਹ ਰਾਤ ਦਿਨ ਕੰਮ ਰੁਕਿਆ नहीं है काम सर, रात दिन शिफ्टां सी मुकम्मल। एक शिफ्ट भी अगर आई है तो राती सुबह आए हैं तो राती 12 बजे तक काम किया है और इंशाल्लाह हुण तकमील होने वाली है सर। ਸਫਰ ਨਹੀਂ ਕਰ ਸਕਦਾ ਕਦੇ ਨਹੀਂ ਏਡੇ ਵੱਡੇ ਪੱਧਰ ਦੇ ਉੱਤੇ ਏਡੇ ਵੱਡੇ ਲੈਵਲ ਦੇ ਉੱਤੇ ਇਹ ਕੰਮ ਜਿਹੜਾ ਖਾਸ ਤੌਰ ਤੇ ਉਹ ਵੀ ਉਦੋਂ ਜਦੋਂ ਚੜ੍ਹਦਾ ਤੇ ਲਹਿੰਦਾ ਪੰਜਾਬ ਇੱਕ ਹੋਣ ਦੀਆਂ ਗੱਲਾਂ ਸਿਰਫ ਬੰਦ ਬੈਠਕਾਂ ਦੇ ਵਿੱਚ ਹੁੰਦੀਆਂ ਸੀ ਔਰ ਉਹਨੂੰ ਮੁਕੰਮਲ ਤੌਰ ਦੇ ਉੱਤੇ ਹਕੀਕਤ ਦਾ ਜਾਮਾ ਪਹਿਨਾਉਣ ਦੇ ਲਈ ਏਡੇ ਹਾਈ ਲੈਵਲ ਦੇ ਉੱਤੇ ਕੰਮ ਹੋ ਰਿਹਾ। ਆਪਾਂ ਜਿਹੜੇ ਬੰਦੇ ਬਾਹਰ ਬੈਠੇ ਆ ਜਾਂ ਚੜ੍ਹਦੇ ਪੰਜਾਬ ਦੇ ਵਿੱਚ ਜਦੋਂ ਗੱਲ ਹੁੰਦੀ ਆ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਇਮੈਜਿਨ ਵੀ ਕਰ ਸਕਦਾ ਵੀ ਏਡੇ ਵੱਡੇ ਪੱਧਰ 'ਤੇ ਕੰਮ ਹੋ ਰਿਹਾ ਔਰ ਕਾਫੀ ਹੱਦ ਤੱਕ ਇਹ ਕੰਮ ਮੁਕੰਮਲ ਵੀ ਹੋ ਗਿਆ ਔਰ ਖਾਸ ਤੌਰ 'ਤੇ ਜਿਹੜੇ ਹਾਈਵੇ ਆ ਰਹੇ ਆ ਜਿਹੜੇ ਹੋਲਡਿੰਗ ਲਗਾਏ ਗਏ ਆ ਖਾਸ ਤੌਰ 'ਤੇ ਸਿੱਖ ਸੰਗਤਾਂ ਦੀ ਸਹੂਲੀਅਤ ਦੇ ਲਈ ਮਹਿਮਾਨਖਾਨਾ ਬੜਾ ਜ਼ਬਰਦਸਤ ਬਣ ਰਿਹਾ। ਸੋ ਪਾਕਿਸਤਾਨ ਹੁਕੂਮਤ ਦੇ ਅਸੀਂ ਬਹੁਤ ਰਹਿਣੀ ਆ, ਬਹੁਤ ਜ਼ਿਆਦਾ ਸ਼ੁਕਰੀਆ ਉਹਨਾਂ ਦਾ, ਦਿਲੋਂ ਸ਼ੁਕਰੀਆ ਕਿ ਜਿਨ੍ਹਾਂ ਨੇ ਸਿੱਖ ਦੀ ਉਸ ਅਰਦਾਸ ਨੂੰ ਪ੍ਰਵਾਨ ਕੀਤਾ ਜਿਹਦੇ ਵਿੱਚ ਜਿਹੜੇ ਵਿਛੜ ਗਿਆ ਗੁਰਧਾਮ ਆ ਉਹਨਾਂ ਦੀ ਸੇਵਾ ਸੰਭਾਲ ਤੇ ਦਰਸ਼ਨਾਂ ਦੀ ਗੱਲ ਹੁੰਦੀ ਸੀ ਔਰ ਇਹ ਸਾਰਾ ਕੁਝ ਸਾਡੇ ਸਮਿਆਂ ਦੇ ਵਿੱਚ ਹੋਇਆ, ਸਾਡੇ ਵੱਡੇ ਭਾਗ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਅਲੈਕੁਮ। ਬਹੁਤ ਹੀ ਵਧੀਆ ਕੰਮ, ਮੇਰੀ ਸੋਚ ਤੋਂ ਹੀ ਪਰੇ। ਅਸੀਂ ਜੋ ਦੇਖਦੇ ਹਾਂ ਤੇ ਸੁਣਦੇ ਹਾਂ ਨਾ ਮੀਡੀਆ 'ਚ, ਉਹ ਇੱਥੇ ਆ ਕੇ ਦੇਖਣ ਵਿੱਚ ਜ਼ਮੀਨ ਸਮਾਨ ਦਾ ਫਰਕ ਆ। ਐਡਾ ਵੱਡਾ ਸਟਰਕਚਰ ਇੰਨੇ ਸ਼ਾਰਟ ਟਾਈਮ 'ਚ ਤੇ ਇੰਨਾ ਹਾਈ ਕੁਆਲਿਟੀ ਦਾ ਪੱਥਰ ਤੇ ਹਜ਼ਾਰਾਂ ਦੀ ਏਕੜ 'ਚ ਵਰਕਰ ਦੇਖ ਕੇ ਮੈਂ ਦੰਗ ਰਹਿ ਗਿਆ। ਇੰਨੀ ਜਲਦੀ ਕੰਮ ਤੇ ਬਹੁਤ ਹੀ ਵਧੀਆ ਤੇ ਇੰਨਾ ਕੋਆਪਰੇਟ ਕਰ ਰਹੇ ਨੇ ਸਾਰੇ ਵਰਕਰ ਤੇ ਆਰਮੀ ਦੇ ਬੰਦੇ। ਕੋਈ ਸਾਨੂੰ ਦਿੱਕਤ ਨਹੀਂ ਇੱਥੇ ਹੋਣ ਚਾਹੀ, ਕੋਈ ਕੁਛ ਨਹੀਂ ਹੈ ਤੇ ਐਡਾ ਵੱਡਾ ਸੋਚ ਨਹੀਂ ਸਕਦੇ। ਤੇ ਮੈਂ ਸਾਡੇ ਢਿੱਲੋਂ ਸਾਹਿਬ ਨੂੰ ਕਹੂੰਗਾ ਕਿ ਇਹਦੀਆਂ ਹੋਰ ਵੀਡੀਓ ਅਪਲੋਡ ਕਰਨ ਤਾਂ ਕਿ ਸਾਡੇ ਬਾਹਰ ਰਹਿੰਦੇ ਸਿੱਖਾਂ ਨੂੰ ਤੇ ਇੰਡੀਆ 'ਚ ਰਹਿੰਦਿਆਂ ਨੂੰ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਕਿੱਡਾ ਵੱਡਾ ਪਾਕਿਸਤਾਨ ਗੌਰਮੈਂਟ ਨੇ ਸਿੱਖ ਕੌਮ ਤੇ ਅਹਿਸਾਨ ਕੀਤਾ। ਤੇ ਅਸੀਂ ਇਹਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਸ਼ੁਕਰੀਆ ਕਰਦੇ ਹਾਂ ਪਾਕਿਸਤਾਨ ਗੌਰਮੈਂਟ ਦਾ। ਤੇ ਇਹਨਾਂ ਕਹਿੰਦਾ ਹੋਇਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਰਿਹਾ ਕਲਿੱਪ। ਸੋ ਤਕਰੀਬਨ ਅਸੀਂ ਪਿਛਲੇ ਸਾਲ ਫਰਵਰੀ ਦੇ ਵਿੱਚ ਇੱਥੇ ਆਏ ਸੀ। ਉਸ ਸਮੇਂ ਜਿਹੜਾ ਗੁਰਦੁਆਰੇ ਦਾ ਓਰੀਜਨਲ ਸਟਰਕਚਰ ਸੀ ਉਸ ਨੂੰ ਲੈ ਕੇ ਜੇ ਅੱਜ ਅਸੀਂ ਇੱਥੇ ਦੁਬਾਰਾ ਵਾਪਸ ਆ ਰਹੇ ਹਾਂ, ਜ਼ਮੀਨ ਅਸਮਾਨ ਦਾ ਫ਼ਰਕ ਹੈ। ਤੇ ਮੈਂ ਕਹਾਂਗਾ ਕਿ ਜ਼ਮੀਨ ਅਸਮਾਨ ਦਾ ਬਹੁਤ ਹੀ ਵਧੀਆ ਇੱਕ ਪ੍ਰਭਾਵ ਛੱਡਦਾ ਫ਼ਰਕ ਹੈ। ਸੋ ਜਿੱਥੇ ਐਡਾ ਵੱਡਾ ਤਾਮਝਾਮ ਤਕਰੀਬਨ 5000 ਦੇ ਕਰੀਬ ਇੱਥੇ ਕੰਮ ਕਰ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ ਕਿ ਇਸ ਪਵਿੱਤਰ ਧਰਤੀ ਦੇ ਉੱਤੇ ਜਿੱਥੋਂ ਇੰਡੀਆ ਤੋਂ ਕੋਰੀਡੋਰ ਬਹੁਤ ਵੱਡੀ ਤਾਦਾਦ ਦੇ ਵਿੱਚ ਸੰਗਤ ਨੇ ਪਹੁੰਚਣਾ, ਉਹਨਾਂ ਦੇ ਲਈ ਫੈਸਿਲਿਟੀਜ਼ ਜਿਹੜੀਆਂ ਕੈਮਰਨ, ਮੈਂ ਨਿੱਜੀ ਤੌਰ ਉੱਤੇ ਕਹੂੰਗਾ ਕਿ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ ਕਿ ਸਰਕਾਰ ਦੀ, ਪਾਕਿਸਤਾਨ ਸਰਕਾਰ ਦੀ, ਇੱਥੇ ਦੇ ਜਿਹੜੇ ਲੋਕ ਨੇ ਉਹਨਾਂ ਦੀ ਸਹਿਮਤੀ ਦੇ ਨਾਲ ਇਹ ਸਾਰਾ ਪ੍ਰੋਜੈਕਟ ਜਿਹੜਾ ਸਮੇਂ ਸਿਰ ਫਿਨਿਸ਼ ਹੁੰਦਾ ਨਜ਼ਰ ਆ ਰਿਹਾ। ਚਿਪਸ ਲੱਗੇ ਹੋਏ ਨੇ, ਤਕਰੀਬਨ ਉਹਨਾਂ ਨੇ ਦੱਸਿਆ 30 ਤੋਂ 35 ਹਜ਼ਾਰ ਲੋਕ ਜਿਹੜੇ ਨੇ ਇੱਥੇ ਇੱਕ ਦਿਨ ਆ ਕੇ ਠਹਿਰ ਸਕਦੇ ਨੇ। ਐਡਾ ਵੱਡਾ ਜਿਹੜਾ ਇੰਤਜ਼ਾਮ, ਬਹੁਤ ਹੀ ਇਹ ਵੱਡੇ ਲੈਵਲ ਦੇ ਉੱਤੇ ਪ੍ਰੋਜੈਕਟ ਹੈ। ਸੋ ਜੇ ਮੇਰੇ ਤੋਂ ਨਿੱਜੀ ਤੌਰ ਦੇ ਉੱਤੇ ਪੁੱਛਦੇ ਹੋ ਕਿ ਇਸ ਸਾਰੇ ਦੇ ਵਿੱਚ ਮੈਨੂੰ ਕੀ ਮਹਿਸੂਸ ਹੁੰਦਾ ਕਿ ਸਮੇਂ ਸਿਰ ਸਭ ਕੁਝ ਫਿਨਿਸ਼ ਹੋ ਜਾਏਗਾ, ਬਿਲਕੁਲ ਫਿਨਿਸ਼ ਹੋ ਜਾਏਗਾ। ਖਾਸ ਕਰਕੇ ਜੇ ਦੇਖੀਏ ਤਾਂ ਆਉਂਦੇ ਸਾਰੀ ਬਾਹਰਲੇ ਪਾਸੇ ਜਿਹੜੀ ਪਰਿਕਰਮਾ ਦਾ ਹੈ ਉਹ ਸਾਰਾ ਪ੍ਰੋਜੈਕਟ ਫਿਨਿਸ਼ ਹੁੰਦਾ, ਉਸ ਦੀ ਕਲੀ ਤੇ ਨਾਲ ਦੇ ਨਾਲ ਪੇਂਟ ਦਾ ਕੰਮ ਜਿਹੜਾ ਫਿਨਿਸ਼ ਹੁੰਦਾ ਨਜ਼ਰ ਆ ਰਿਹਾ। ਨਾਲ ਸਰੋਵਰ ਜਿਹੜਾ ਉਸ ਦੀ ਉਹ ਸਾਰੀ ਫਿਨਿਸ਼ਿੰਗ ਸਟੇਜ ਵੱਲ ਨੂੰ ਜਾਂਦਾ, ਉਹ ਬੜੇ ਫਾਸਟ ਲੈਵਲ ਤੇ ਫਿਨਿਸ਼ ਹੋ ਰਿਹਾ। ਲੈਂਡਸਕੇਪਿੰਗ ਦਾ ਕੰਮ ਵੀ ਆਪਾਂ ਦੇਖ ਰਹੇ ਹਾਂ ਤੇ ਇੱਥੇ ਸ਼ੋਭਿਤ ਜਿਹੜੀ ਜਾ ਰਹੀ ਹੈ, ਮੈਂ ਕਹਿੰਦਾ ਜਲਦ ਜੋ ਐਕਸਪੈਕਟ ਦੇਖੋਗੇ ਕੋਈ ਕਰਦਾ ਉਸ ਤੋਂ 3 ਗੁਣਾ ਵੱਧ ਇੱਥੇ ਕੰਮ ਹੁੰਦਾ ਨਜ਼ਰ ਆ ਰਿਹਾ। ਓਰੀਜਨਲ ਬਿਲਡਿੰਗ ਜਿਹੜੀ ਆ ਉਸ ਦੇ ਵਿੱਚ ਦੇਖੀਏ, ਇਸ ਦੇ ਪੱਖਿਆਂ ਤੋਂ ਲੈ ਕੇ ਕਾਰਪਟ ਤੋਂ ਲੈ ਕੇ ਹੋਰ ਆਲੇ ਦੁਆਲੇ ਜਿਹੜੇ ਮੁਰੰਮਤ, ਟੀਪ ਦਾ ਕੰਮ, ਕਲੀ ਦਾ ਕੰਮ, ਉਹ ਸਾਰਾ ਫਿਨਿਸ਼ ਹੋਏਗਾ। ਸੋ ਜਿਹੜੇ ਸਾਡੇ ਇੱਥੇ ਰਾਹੀਗਰ ਕਮਰ ਕੱਸ ਕੇ ਆਪਣੇ ਪਾਸਪੋਰਟਾਂ ਦੇ ਉੱਤੇ ਸਟੈਂਪਾਂ ਛੇਤੀ ਲਵਾ ਕੇ ਪਹੁੰਚ ਰਹੇ ਨੇ, ਮੈਂ ਕਹਾਂਗਾ ਕਿ ਇਹ ਲੌਕਿਕ ਜਗ੍ਹਾ ਦੇ ਵਿੱਚ ਤੁਹਾਡਾ ਇਸਤਕਬਾਲ ਕਰਨ ਦੇ ਲਈ ਬਹੁਤ ਵਧੀਆ ਮਿਆਰੀ ਆਲਾ ਜਿਹੜਾ ਇੰਤਜ਼ਾਮ ਤੁਹਾਡੀ ਵੇਟ ਕਰੇਗਾ। ਸੋ ਇੱਕ ਵਾਰੀ ਫਿਰ ਧੰਨਵਾਦ ਕਰਨਾ ਚਾਹਾਂਗੇ ਸਾਰੇ ਹੀ ਇੱਥੇ ਜਿਹੜੀ ਹੁਕਮਰਾਨ ਜਿਹੜੀ ਇਮਰਾਨ ਖਾਨ ਦੀ ਟੀਮ ਹੈ ਤੇ ਉਹਨਾਂ ਦੀ ਕਮਿਟਮੈਂਟ ਜਿਹੜੀ ਹੈ ਇੱਥੇ ਪੂਰੀ ਹੁੰਦੀ ਨਜ਼ਰ ਆ ਰਹੀ ਹੈ। ਸ਼ੁਕਰੀਆ।